ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਅੱਜ 19 ਜਨਵਰੀ ਦਿਨ ਹੈਗਾ ਜੀ ਮੰਗਲਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜੇ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 19 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 2500 ਦੇ ਉੱਤੇ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਆਪਣਾ ਜਿਹੜਾ ਫਾਈਨਲ ਮੈਸੇਜ ਹੈਗਾ ਉਹ ਜਿਹੜਾ ਦੱਸਿਆ। ਲਗਭਗ 23 ਮਿੰਟ ਦੇ ਇਸ ਮੈਸੇਜ ਦੇ ਵਿੱਚ ਉਹਨੇ ਜੋ ਉਹਨਾਂ ਨੇ ਅਚੀਵਮੈਂਟਸ ਕੀਤੀਆਂ ਹੈਗੀਆਂ ਆ ਉਹਦੇ ਬਾਰੇ ਦੱਸਿਆ ਹੈਗਾ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਕੋਨਮੀ ਜਿਹੜੀ ਆ ਬਾਹਲੀ ਉੱਡ ਰਹੀ ਹੈਗੀ ਆ ਤੇ ਕਰੋਨਾ ਵਾਇਰਸ ਤੋਂ ਪਹਿਲਾਂ ਉਹਦੇ 'ਚ ਉਹਨਾਂ ਨੇ ਚਾਈਨੀਜ਼ ਵਾਇਰਸ ਕਿਹਾ। ਨਾਲ ਦੀ ਨਾਲ ਇਹ ਕਿਹਾ ਵੀ ਦੁਨੀਆ 'ਚ ਕਿਤੇ ਵੀ ਆਪਾਂ ਲੜਾਈ ਨਹੀਂ ਲਾਈ। ਬਹੁਤ ਸਾਰੇ ਮੁਲਕਾਂ ਤੋਂ ਜਿਹੜੀ ਫੌਜ ਆ ਉਹ ਵਾਪਸ ਕਰ ਲਈ। ਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਨਵਾਂ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਗੁੱਡ ਲੱਕ ਕਿਹਾ, ਈਵਨ ਦੋ ਜੋ ਬਾਈਡਨ ਦਾ ਨਾਮ ਨਹੀਂ ਲਿਆ। ਤੇ ਉਹ ਕਹਿੰਦੇ ਵੀ ਕੱਲ ਨੂੰ ਉਹ ਨਵੇਂ ਚਾਰਜ ਲੈ ਲੈਣਗੇ। ਜੀ ਬਿਲਕੁਲ। ਤੇ ਜੇ ਦੱਸਦੇ ਜਾਈਏ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਜਿਹੜਾ ਕਾਫੀ ਓਵਰਆਲ ਉਤਾਰ ਚੜਾਅ ਵਾਲਾ ਜਿਹੜਾ ਆ ਉਹ ਚੱਲਦਾ ਰਿਹਾ। ਉਹਨਾਂ ਨੇ ਆਪਣੇ ਆਪ ਨੂੰ ਪ੍ਰੋਜੈਕਟ ਕੀਤਾ ਵੀ ਮੈਂ ਬਹੁਤ ਵਧੀਆ ਜਿਹੜੀਆਂ ਡੀਲਸ ਆ ਉਹ ਬਣਾਊਂਗਾ। ਉਹਨਾਂ ਨੇ ਕੰਪਨੀਆਂ ਲਈ ਤਾਂ ਜਿਹੜਾ ਉਹ ਡੈਫੀਨੇਟਲੀ ਕਈਆਂ ਦੇ ਲਈ ਉਹ ਕਾਫੀ ਗੁੱਡ ਜਿਹੜੇ ਉਹ ਸਾਬਤ ਹੋਏ। ਓਵਰਆਲ ਜੇ ਦੇਖਿਆ ਜਾਵੇ ਜੇ ਪੁਰਾਣੇ ਜਿਹੜੇ ਸਾਬਕਾ ਰਾਸ਼ਟਰਪਤੀਆਂ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਜਿਹੜੇ ਓਬਾਮਾ ਕਾਰਜਕਾਲ ਤੇ ਬਿਲ ਕਲਿੰਟਨ ਦੇ ਕਾਰਜਕਾਲ ਦੇ ਮੁਕਾਬਲੇ ਰਾਸ਼ਟਰਪਤੀ ਟਰੰਪ ਦੇ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਜਿਹੜਾ ਸਟਾਕ ਮਾਰਕੀਟ ਆ ਉਹ ਉਨੀ ਉੱਤੇ ਜਿਹੜੀ ਉਹ ਨਹੀਂ ਚੜੀ। ਇਹਨਾਂ ਦੇ ਕਾਰਜਕਾਲ ਦੇ ਵਿੱਚ ਤਕਰੀਬਨ 75% ਜਿਹੜੀ ਆ ਉਹ ਮਾਰਕੀਟ ਜਿਹੜੀ ਉੱਤੇ ਗਈ, ਜਦ ਕਿ ਕਲਿੰਟਨ ਤੇ ਜਿਹੜੇ ਆ ਓਬਾਮਾ ਕਾਰਜਕਾਲ ਪਹਿਲੇ 4 ਸਾਲਾਂ ਦੇ ਵਿੱਚ 80 ਤੇ 85% ਜਿਹੜੀ ਆ ਉਹ ਮਾਰਕੀਟ ਉੱਤੇ ਗਈ ਸੀ। ਤੇ ਰਾਸ਼ਟਰਪਤੀ ਟਰੰਪ ਜਦ ਅੱਜ ਅਖੀਰਲਾ ਉਹਨਾਂ ਦਾ ਕਾਰਜਕਾਰੀ ਦਾ ਜਿਹੜਾ ਉਹ ਦਿਨ ਹੈਗਾ ਆ ਤਾਂ ਜਦੋਂ ਇਹਨਾਂ ਨੇ ਸਹੁੰ ਚੁੱਕੀ ਸੀ ਉਸ ਦੇ ਨਾਲੋਂ ਅੱਜ ਦੇ ਮੌਕੇ 3 ਮਿਲੀਅਨ ਘੱਟ ਜੌਬਸ ਜਿਹੜੀਆਂ ਆ ਉਹ ਹੈਗੀਆਂ। ਨੋ ਡਾਊਟ ਪੈਨੇਡੈਮਿਕ ਦਾ ਉਸ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਉਹ ਹੱਥ ਰਿਹਾ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਆ ਰਿਹਾ ਨਵਾਂ ਪ੍ਰਸ਼ਾਸਨ ਆ ਉਹ ਕਿਸ ਤਰੀਕੇ ਦੇ ਨਾਲ ਇਸ ਪੂਰੀ ਚੀਜ਼ ਨੂੰ ਜਿਹੜਾ ਆ ਉਹ ਦੇਖੇਗਾ। ਸੋ ਜਿਹੜਾ ਉਹਨਾਂ ਨੇ 20-25 ਮਿੰਟ ਜਿਹੜਾ ਆ ਉਹ ਜਿਹੜਾ ਆਪਣਾ ਸੰਬੋਧਨ ਕੀਤਾ, ਫੇਅਰਵੈਲ ਮੈਸੇਜ ਜਿਹੜਾ ਆ ਉਸ ਦੇ ਵਿੱਚ ਉਹਨਾਂ ਨੇ ਦਿੱਤਾ ਹੈਗਾ ਆ। ਤੇ ਇੱਧਰ ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਆ ਵੀ ਸ਼ਿਸ਼ਟਾਚਾਰ ਦੇ ਤੌਰ ਦੇ ਉੱਤੇ ਜਿਹੜੀ ਜਾ ਰਹੀ ਫਸਟ ਲੇਡੀ ਆ ਉਹ ਆ ਰਹੀ ਫਸਟ ਲੇਡੀ ਨੂੰ ਜਿਹੜਾ ਆ ਉਹ ਟੂਰ ਜਿਹੜਾ ਉਹ ਦਿੰਦੇ ਹੁੰਦੇ ਆ। ਤੇ ਮਿਲਾਨੀਆ ਟਰੰਪ ਕਹਿੰਦੇ ਆ ਉਹਨਾਂ ਨੇ ਇਹ ਵੀ ਜਿਹੜਾ ਉਹ ਨਹੀਂ ਕਰਨਗੇ। ਆ ਰਹੇ ਜਿਹੜੀ ਫਸਟ ਲੇਡੀ ਜਿਲ ਬਾਈਡਨ ਨੇ ਉਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਨੇ ਹੁਣ ਉਹਨਾਂ ਨੇ ਟੂਰ ਜਿਹੜਾ ਆ ਵਾਈਟ ਹਾਊਸ ਦਾ ਉਹ ਨਹੀਂ ਦਿੱਤਾ ਜਾਊਗਾ। ਉਹ ਤਾਂ ਵੈਸੇ ਜਿਹੜੇ ਜਿਲ ਬਾਈਡਨ ਆ ਉਹਨਾਂ ਨੂੰ ਪਤਾ ਹੀ ਆ ਵਾਈਟ ਹਾਊਸ ਦੇ ਵਿੱਚ ਤਕਰੀਬਨ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਜਦੋਂ ਇਹਨਾਂ ਦੇ ਘਰ ਵਾਲੇ ਸੀਗੇ ਉਹ ਉੱਥੇ ਰਹੇ ਹੀ ਹੋਣਗੇ। ਪਰ ਇੱਕ ਇਹ ਸ਼ਿਸ਼ਟਾਚਾਰ ਵਾਲੀ ਗੱਲ ਆ ਉਸ ਤੋਂ ਵੀ ਜਿਹੜੇ ਟਰੰਪ ਪਰਿਵਾਰ ਆ ਉਸਨੇ ਲਾਂਭੇ ਜਿਹੜੇ ਹੋਏ ਆ ਤੇ ਇਨਾਗੂਰੇਸ਼ਨ ਦੇ ਉੱਤੇ ਆਲਰੇਡੀ ਟਰੰਪ ਜਿਹੜੇ ਆ ਉਹਨਾਂ ਨੇ ਉੱਥੇ ਨਹੀਂ ਹੋਣਾ ਹੈਗਾ। ਉੱਧਰ ਇਹ ਜਿਹੜੀ ਖਬਰ ਆ ਰਹੀ ਹੈ ਕੱਲ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਫੋਰਸਿਸ ਦੇ ਸਾਹਮਣੇ ਲਾਸਟ ਵਾਰੀ ਐਜ਼ ਕਮਾਂਡਰ ਇਨ ਚੀਫ ਟਰੰਪ ਹੋਣਾ ਨੇ ਪੇਸ਼ ਹੋਣਾ ਹੈ, ਉੱਥੇ ਉਹਨਾਂ ਨੇ ਸੰਬੋਧਨ ਕਰਨਾ ਆ। ਉਸ ਦੇ ਵਿੱਚ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉੱਥੇ
ਨਹੀਂ ਹੋਣਗੇ। ਉਹਨਾਂ ਨੇ ਜਿਹੜਾ ਉਹਨਾਂ ਦੇ ਲਾਸਟ ਜਿਹੜਾ ਸੰਦੇਸ਼ ਹੈਗਾ ਆ ਉਸ ਦੇ ਵਿੱਚ ਉਹਨਾਂ ਨੇ ਨਾਲ ਨਹੀਂ ਹੋਣਾ। ਉਪ ਰਾਸ਼ਟਰਪਤੀ ਜਿਹੜੇ ਆ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ, ਉਹਨਾਂ ਦੀ ਇਨਾਗੂਰੇਸ਼ਨ ਦੇ ਉੱਤੇ ਜਿਹੜੇ ਉਹ ਜਾ ਰਹੇ ਸੀਗੇ, ਜਿਹੜੀ ਲਾਸਟ ਟਾਈਮ ਆਪਾਂ ਨੂੰ ਜਿਹੜੀ ਸੂਚਨਾ ਉਹ ਮਿਲੀ ਸੀ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਜੋ ਬਾਈਡਨ ਤੇ ਜਿਹੜੇ ਕਮਲਾ ਹੈਰਿਸ ਆ, ਦੋਨਾਂ ਨੇ ਜਿਹੜੇ 4 ਲੱਖ ਦੇ ਕਰੀਬ ਲੋਕ ਕਰੋਨਾ ਵਾਇਰਸ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਹੈਗੀ ਆ, ਉਹਨਾਂ ਨੇ ਯਾਦ ਕੀਤਾ ਹੈ। ਉਹਨਾਂ ਨੇ ਕਿਹਾ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਲੋਕਾਂ ਦੇ ਨਾਲ ਆ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਲਵਡ ਵਨਸ ਜਿਹੜੇ ਸੀਗੇ ਉਹਨਾਂ ਨੂੰ ਗੁੱਡ ਬਾਏ ਵੀ ਨਹੀਂ ਕਹਿ ਸਕੇ, ਕਿਉਂਕਿ ਜਿਹੜੀ ਸਿਚੁਏਸ਼ਨ ਆ ਇਸ ਤਰ੍ਹਾਂ ਦੀ ਬਣੀ ਸੀ। ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਡਰ ਵਾਲਾ ਬਣਿਆ ਹੋਇਆ ਸੀਗਾ। ਸੋ 400 ਦੇ ਕਰੀਬ ਲਾਈਟਸ ਜਿਹੜੀਆਂ ਆ ਲਿੰਕਨ ਮੈਮੋਰੀਅਲ ਦੇ ਵਿੱਚ, ਜਿਹੜਾ ਉੱਥੇ ਪੂਲ ਹੈਗਾ ਰਿਫਲੈਕਟਿੰਗ ਪੂਲ, ਉਹਦੇ ਵਿੱਚ ਜਿਹੜੀਆਂ ਇਲੂਮੀਨੇਟ ਕੀਤੀਆਂ ਗਈਆਂ 4 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ, ਜਿਨ੍ਹਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋਈ ਹੈਗੀ ਆ। ਜਿਲ ਬਾਈਡਨ ਤੇ ਜੋ ਬਾਈਡਨ ਇਕੱਠੇ ਸੀਗੇ, ਤੇ ਨਾਲ ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਤੇ ਉਹਨਾਂ ਦੇ ਜਿਹੜੇ ਘਰ ਵਾਲੇ ਆ ਡਗ ਐਮੋਫ, ਉਹ ਉੱਥੇ ਜਿਹੜੇ ਆ ਸਾਰਿਆਂ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਜਿੰਨੇ ਇਹ ਲੋਕ ਕਰੋਨਾ ਵਾਇਰਸ ਦੀ ਭੇਟ ਚੜ੍ਹੇ ਆ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਜੀ, ਤੇ ਉਸ ਮੈਮੋਰੀਅਲ ਤੋਂ ਬਾਅਦ ਉਹ ਜਿਹੜੇ ਆ ਫਿਰ ਵਾਸ਼ਿੰਗਟਨ ਜਿਹੜਾ ਹੈਗਾ ਹੁਣ ਉੱਥੇ ਤਿਆਰੀ ਕਰ ਰਹੇ ਹੈਗੇ ਆ ਕੱਲ੍ਹ ਦੀ ਜਿਹੜੀ ਓਥ ਸੈਰੇਮਨੀ ਦੇ ਲਈ। ਜੀ, ਬਿਲਕੁਲ। ਬਹੁਤ ਸਾਰੇ ਲੋਕਲ ਥਾਵਾਂ ਦੇ ਉੱਤੇ ਵੀ ਅੱਜ ਜਿਹੜਾ ਮੈਮੋਰੀਅਲ ਰੱਖਿਆ ਗਿਆ ਸੀ, ਉਸੇ ਹੀ ਮੌਕੇ ਤਕਰੀਬਨ 5:30 ਵਜੇ ਉਹਨਾਂ ਨੇ ਵੀ ਆਪੋ ਆਪਣੇ ਥਾਵਾਂ ਦੇ ਉੱਤੇ ਜਿਹੜਾ ਫੇਸਬੁੱਕ ਲਾਈਵ ਜਿਹੜਾ ਕਰਕੇ ਇੱਕ ਹਿਸਾਬ ਦੇ ਨਾਲ ਮੌਨ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਰੱਖਿਆ ਹੈਗਾ, ਤੇ ਲਾਈਟਸ ਜਿਹੜੀਆਂ ਜਗਾ ਕੇ ਉਹਨਾਂ ਨੂੰ ਜਿਹੜਾ ਉਸ ਤਰੀਕੇ ਦੇ ਨਾਲ 4 ਲੱਖ ਤੋਂ ਉੱਤੇ ਜਿਹੜੇ ਇਸ ਟਾਈਮ ਕਰੋਨਾ ਵਾਇਰਸ ਦੇ ਕਰਕੇ ਅਮਰੀਕੀ ਮਰ ਚੁੱਕੇ ਆ, ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਉਹ ਭੇਂਟ ਕੀਤੀ ਹੈਗੀ ਆ। CDC ਨੇ ਇਸ ਦੇ ਵਿੱਚ ਇੱਕ ਹੋਰ ਭਿਆਨਕ ਜਿਹੜੀ ਇਹ ਚਿੰਤਾ ਜ਼ਾਹਰ ਕੀਤੀ ਹੈ। ਕਹਿੰਦੇ ਫਰਵਰੀ ਦੇ ਅਖੀਰ ਤੱਕ ਇਹ ਆંકੜਾ 5 ਲੱਖ ਨੂੰ ਛੂਹ ਸਕਦਾ ਆ, ਜੇ ਜਲਦੀ ਇਸ ਦੇ ਉੱਤੇ ਕਾਬੂ ਉਹ ਨਾ ਪਾਇਆ ਗਿਆ ਤਾਂ। ਸੋ ਸਥਿਤੀ ਜਿਹੜੀ ਆ ਹੋਰ ਵੱਧ ਤੋਂ ਬੱਤਰ ਜਿਹੜੀ ਆ ਉਹ ਹੋ ਸਕਦੀ ਹੈਗੀ ਆ। ਕੱਲ੍ਹ ਜਿਹੜਾ ਇਨੈਗੂਰੇਸ਼ਨ ਦੇ ਜਿਹੜੀ ਉਹ ਹੋ ਰਹੀ ਆ, ਇਹ ਉਹੀ ਥਾਂ ਆ, ਉਹੀ ਸਟੇਜ ਆ ਜਿੱਥੇ 6 ਜਨਵਰੀ ਨੂੰ ਜਿਹੜੇ ਹਿੰਸਕ ਲੋਕ ਆ, ਹਿੰਸਾ ਕਰਨ ਵਾਲੇ ਰਾਸ਼ਟਰਪਤੀ ਟਰੰਪ ਹੋਣਾ ਦੇ ਭੜਕਾਏ ਹੋਏ, ਉਹਨਾਂ ਨੇ ਉੱਥੇ ਜਿਹੜੀ ਹਿੰਸਾ ਕੀਤੀ ਸੀ ਕੈਪੀਟਲ ਦੇ ਉੱਤੇ, ਜਿਹੜੀ ਆ ਉਹ ਸੀਜ਼ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਦੇਖਦੇ ਹਾਂ ਵੀ ਹੁਣ ਕਿੱਦਾਂ ਜਿਹੜਾ ਉਹ ਬਣੂਗਾ। ਉੱਧਰ ਜਿਹੜੀ ਇਨਾਗੂਰਲ ਕਮੇਟੀ ਬਣਾਈ ਗਈ ਆ ਬਾਈਡਨ ਪ੍ਰਸ਼ਾਸਨ ਦੇ ਦੁਆਰਾ, ਉਹ ਲੋਕਾਂ ਨੂੰ ਕਹਿ ਰਹੀ ਆ ਵੀ ਫਿਜ਼ੀਕਲੀ ਇਸ ਈਵੈਂਟ ਨੂੰ ਘੱਟ ਤੋਂ ਘੱਟ ਲੋਕ ਜਿਹੜੇ ਆ ਉਹ ਅਟੈਂਡ ਕਰਨ। ਨੈਸ਼ਨਲ ਮਾਲ ਦੇ ਵਿੱਚ ਕਹਿੰਦੇ ਵੀ ਝੰਡੇ ਜਿਹੜੇ ਆ ਉਹਨਾਂ ਦੀ ਥਾਂ ਦੇ ਉੱਤੇ ਜ਼ਿਆਦਾ ਆ ਉਹ ਲਗਾਏ ਜਾਣਗੇ, ਕਿਉਂਕਿ ਆਲਰੇਡੀ ਆਪਾਂ ਦੇਖਿਆ ਗਿਆ ਵੀ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਲੋਕ ਜਿੰਨੀਆਂ ਵੋਟਾਂ ਪਾਈਆਂ ਇੱਛੁਕ ਬਹੁਤ ਸੀਗੇ, ਪਰ ਹਾਲਾਤਾਂ ਦੇ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਦੀ ਕਮੇਟੀ ਕਹਿ ਰਹੀ ਆ ਵੀ ਘੱਟ ਲੋਕ ਹੋਣ। ਪ੍ਰੈਜ਼ੀਡੈਂਟ ਬਰਾਕ ਓਬਾਮਾ ਦੀ 2009 ਦੀ ਇਵੈਂਟ ਦੇ ਵਿੱਚ ਜਦੋਂ ਪਹਿਲੀ ਵਾਰੀ ਬਣਿਆ ਸੀ, 5 ਲੱਖ ਤੋਂ ਵੱਧ ਲੋਕਾਂ ਨੇ ਕਹਿੰਦੇ ਆ ਵੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਹਿੱਸਾ ਲਿਆ ਸੀਗਾ ਇਨਾਗੂਰੇਸ਼ਨ ਦੇ ਉੱਤੇ। ਤੇ ਟਰੰਪ ਹੁਣਾਂ ਦੇ ਜਿਹੜੇ ਆ ਜਦੋਂ ਉਹਨਾਂ ਨੇ ਸਹੁੰ ਚੁੱਕੀ ਸੀ, ਉਹਨਾਂ ਦੀ ਤਸਵੀਰਾਂ ਦੇ ਵਿੱਚ ਤੇ ਸਾਰੇ ਪਾਸੇ ਘੱਟ ਵੀ ਨਜ਼ਰ ਆ ਰਹੀ ਸੀ, ਪਰ ਉਹਨਾਂ ਨੇ ਕੁਝ ਦਿਨਾਂ ਬਾਅਦ ਹੀ ਸਭ ਤੋਂ ਪਹਿਲਾਂ ਹੀ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਪ੍ਰੈਜ਼ੀਡੈਂਸੀ ਦਾ ਜਿਹੜਾ ਇੱਕ ਸਕੈਂਡਲ ਜਾਂ ਵਿਵਾਦ ਆ ਉਹ ਇਸੇ ਤੋਂ ਹੀ ਛਿੜਿਆ ਸੀ, ਜਦੋਂ ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਨਹੀਂ, ਓਬਾਮਾ ਦੇ ਨਾਲੋਂ ਵੀ ਵੱਧ ਲੋਕ ਜਿਹੜੇ ਇਨਾਗੂਰੇਸ਼ਨ ਦੇ ਵਿੱਚ ਸ਼ਾਮਲ ਹੋਏ ਸੀਗੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਕਾਫੀ ਸੈਲੀਬ੍ਰਿਟੀਜ਼ ਆ ਕੱਲ੍ਹ ਨੂੰ ਉਹ ਪ੍ਰੈਜ਼ੈਂਟ ਹੋਣਗੀਆਂ ਉਸ ਸੈਰੇਮਨੀ ਦੇ ਵੇਲੇ, ਜਿਨ੍ਹਾਂ ਦੇ ਵਿੱਚ ਲੇਡੀ ਗਾਗਾ, ਜੈਨੀਫਰ ਲੋਪੇਜ਼, ਗਾਰਥ ਬਰੁਕਸ ਜਿਹੜੇ ਇਹ ਪਰਫਾਰਮ ਕਰਨਗੇ। ਇਸ ਤੋਂ ਬਾਅਦ ਟੌਮ ਹੈਂਕਸ ਵੀ ਉੱਥੇ ਹੋਊਗਾ, ਤੇ ਇਹਨਾਂ ਤੋਂ ਬਿਨਾਂ ਇੱਕ ਵਿਨਿੰਗ ਅਕਲੇਮ ਐਕਟਰੈਸ, ਸਿੰਗਰ, ਡਾਂਸਰ, ਬਿਜ਼ਨਸ ਵੂਮਨ ਲੋਪੇਜ਼, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ, ਉਹ ਉੱਥੇ ਹੋਊਗੀ। ਇਸ ਤੋਂ ਬਿਨਾਂ ਜਿਹੜੇ ਪ੍ਰੈਜ਼ੀਡੈਂਟ ਬਿਲ ਕਲਿੰਟਨ, ਹਿਲਰੀ ਕਲਿੰਟਨ, ਜਾਰਜ ਡਬਲਯੂ ਬੁਸ਼ ਤੇ ਉਹਨਾਂ ਦੀ ਵਾਈਫ, ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਤੇ ਮਿਸ਼ੈਲ ਓਬਾਮਾ ਜਿਹੜੇ ਆ ਉੱਥੇ ਹਾਜ਼ਰ ਹੋਣਗੇ। ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਜਿਹੜੇ ਮਾਈਕ ਪੈਂਸ ਤੇ ਉਹਨਾਂ ਦੀ ਵਾਈਫ ਵੀ ਇਸ ਸੈਰੇਮਨੀ ਦੇ ਵਿੱਚ ਹਾਜ਼ਰ ਹੋਣਗੇ। ਜੀ, ਬਿਲਕੁਲ। ਸਟਾਰ ਸਟੱਡਡ ਇਵੈਂਟ ਜਿਹੜਾ ਉਹ ਰਹਿਣ ਵਾਲਾ ਆ, ਇਸੇ ਲਈ ਆਪਾਂ ਦੇਖਦੇ ਹਾਂ ਵੀ ਸੁਰੱਖਿਆ ਦੇ ਖਾਸੇ ਪ੍ਰਬੰਧ ਆ, ਬਹੁਤ ਚੌਕਸੀ ਜਿਹੜੀ ਉਹ ਵਰਤੀ
ਜਾ ਰਹੀ ਆ। 20,000 ਦੇ ਤਕਰੀਬਨ ਨੈਸ਼ਨਲ ਗਾਰਡ ਆ ਉਹਨਾਂ ਨੂੰ ਵਰਤਿਆ ਜਾ ਰਿਹਾ ਆ। ਤੇ ਜਿੱਦਾਂ ਆਪਾਂ ਪਿਛਲੇ 2 ਦਿਨਾਂ ਤੋਂ ਇਹ ਚਰਚਾ ਕਰ ਰਹੇ ਸੀ ਵੀ FBI ਕੁਛ ਨੈਸ਼ਨਲ ਜਿਹੜੇ ਸਾਰੇ ਨੈਸ਼ਨਲ ਗਾਰਡਸ ਦੀ ਵੈਟਿੰਗ ਬੈਕਗਰਾਉਂਡ ਚੈੱਕ ਕਰ ਰਹੀ ਆ। ਉਸੇ ਦੇ ਦਰਮਿਆਨ ਕਹਿੰਦੇ ਉਹਨਾਂ ਨੇ 12 ਨੈਸ਼ਨਲ ਗਾਰਡ ਦਾ ਉਹਨਾਂ ਨੂੰ ਇਨੈਗੂਰੇਸ਼ਨ ਇਹ ਜਿਹੜੀ ਸਹੁੰ ਚੁੱਕ ਸਮਾਗਮ ਦੀ ਡਿਊਟੀ ਆ ਉਸ ਤੋਂ ਲਾਂਭੇ ਕਰ ਦਿੱਤਾ, ਰਿਮੂਵ ਕਰ ਦਿੱਤਾ। ਕਹਿੰਦੇ ਵੀ ਕੁਛ ਕੁ ਜਿਹੜੇ 2 ਕਹਿੰਦੇ ਉਹਨਾਂ ਦੇ ਵਿੱਚੋਂ ਟਰੂਪਸ ਅਜਿਹੇ ਸੀਗੇ ਜਿਹੜੇ ਐਂਟੀ ਗਵਰਨਮੈਂਟ ਗਰੁੱਪਸ ਦੇ ਸਿੰਪੈਥਾਈਜ਼ਰਸ, ਕੁਛ ਮਲੀਸ਼ੀਆ ਗਰੁੱਪਾਂ ਦੇ ਨਾਲ ਜਿਹੜੇ ਆ ਜਿਹੜੇ ਉਹ ਜੁੜੇ ਹੋਏ ਪਾਏ ਗਏ ਆ। ਤੇ ਕੁਛ ਹੋਰ ਅਜਿਹੇ ਸੀ ਜਿਨ੍ਹਾਂ ਦੇ ਦੁਆਰਾ ਜਿਹੜੇ ਕੁਛ ਅਜਿਹੇ ਕਮੈਂਟਸ ਪਿਛਲੇ ਸਮਿਆਂ ਦੇ ਵਿੱਚ ਕੀਤੇ ਗਏ ਆ ਜਿਨ੍ਹਾਂ ਨੂੰ ਲੈ ਕੇ ਇਹਨਾਂ ਨੇ ਚਿੰਤਾ FBI ਨੇ ਜਿਹੜੀ ਜ਼ਾਹਰ ਕੀਤੀ ਆ। ਤੇ ਉਸ ਤੋਂ ਬਾਅਦ ਦੇ ਵਿੱਚ 25,000 ਦੇ ਵਿੱਚੋਂ 12 ਜਾਣਿਆਂ ਨੂੰ ਜਿਹੜਾ ਉਹ ਲਾਂਭੇ ਕੀਤਾ ਗਿਆ ਆ। ਸੋ ਇਹੀ ਕਿਤੇ ਨਾ ਕਿਤੇ ਚਰਚਾ FBI ਵਾਲੇ ਕਰ ਰਹੇ ਸੀ ਵੀ ਇਨਸਾਈਡ ਕੋਈ ਅਟੈਕ ਜਿਹੜਾ ਇੱਦਾਂ ਦੇ ਲੋਕਾਂ ਦੇ ਦੁਆਰਾ ਜਿਹੜਾ ਉਹ ਨਾ ਆ ਜਾਵੇ। ਉੱਦਾਂ ਦੇਖਿਆ ਜਾਵੇ ਤਾਂ 25,000 ਦੇ ਵਿੱਚੋਂ 12 ਬਹੁਤ ਘੱਟ ਹੁੰਦੇ ਆ, ਪਰ ਖਰਾਬੀ ਕਰਨ ਦੇ ਲਈ ਇੱਕ ਜਾਣਾ ਵੀ ਜਿਹੜਾ ਆ ਉਹ ਬਹੁਤ ਅਜਿਹੀ ਚੀਜ਼ ਦੇ ਵਿੱਚ ਸਾਬਤ ਹੋ ਸਕਦਾ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਕੱਲ੍ਹ ਦਾ ਦਿਨ ਜਿਹੜਾ ਆ ਉਹ ਸੁੱਖ ਸੁਖਾਲੇ ਵਾਲਾ ਜਿਹੜਾ ਉਹ ਰਹੇ। ਬਾਅਦ ਦੁਪਹਿਰ ਆਫਟਰਨੂਨ ਤੱਕ ਜਿਹੜੇ ਆ ਰਾਸ਼ਟਰਪਤੀ ਟਰੰਪ ਹੋਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਸਹੁੰ ਚੁੱਕਣ ਤੋਂ ਬਾਅਦ ਦੇ ਵਿੱਚ ਜਿਹੜੇ ਜੋ ਬਾਈਡਨ ਨੇ ਉਹ ਅਮਰੀਕਾ ਦੇ ਜਿਹੜੇ 46ਵੇਂ ਜਿਹੜੇ ਰਾਸ਼ਟਰਪਤੀ ਦੇ ਵਜੋਂ ਜਿਹੜੀ ਆ ਉਹ ਸਹੁੰ ਚੁੱਕਣਗੇ। ਜੀ, ਅਗਲੀ ਖਬਰ ਜਿਹੜੀ ਸਟੇਟ ਕੈਪੀਟਲ ਕੈਲੀਫੋਰਨੀਆ ਦੀ ਜਿਹੜੀ ਆ ਸੈਕਰਾਮੈਂਟੋ ਉੱਥੋਂ ਆ ਰਹੀ ਆ। ਨੈਸ਼ਨਲ ਗਾਰਡ, ਕੈਲੀਫੋਰਨੀਆ ਹਾਈਵੇ ਪੈਟਰੋਲ ਤੇ ਹੋਰ ਬਹੁਤ ਸਾਰੀ ਪੁਲਿਸ ਉੱਥੇ ਲਾਈ ਹੋਈ ਆ ਤੇ ਕਹਿੰਦੇ ਆ ਵੀ ਪੂਰੀ ਤਰ੍ਹਾਂ ਜਿਹੜੇ ਵਿਜੀਲੈਂਟ ਹੈਗੇ ਆ, ਪਰ ਕੋਈ ਕਿਸੇ ਤਰ੍ਹਾਂ ਦੀ ਅਨਰੈਸਟ ਦਾ ਜਿਹੜਾ ਸਾਈਨ ਨਹੀਂ ਹੈਗਾ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਟਰੂਪਸ ਜਿਹੜੇ ਆ ਉਹ ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ ਸਾਰੀ ਜਗ੍ਹਾ ਲਾਏ ਹੋਏ ਹੈਗੇ ਆ। ਕੈਪੀਟਲ ਬਿਲਡਿੰਗ ਦੇ ਫਰੰਟ ਦੇ ਸਾਹਮਣੇ 10 ਸਟਰੀਟ ਸੈਕਰਾਮੈਂਟੋ ਦਾ ਜਿਹੜਾ ਕੈਪੀਟਲ ਮਾਲ ਇਹ ਟ੍ਰੈਫਿਕ ਦੇ ਲਈ ਓਪਨ ਹੈਗਾ ਆ। ਈਵਨ ਦੋ ਜਿਹੜੀ ਆ ਪੁਲਿਸ ਦੀ ਪ੍ਰੈਜ਼ੈਂਸ ਪੂਰੀ ਉੱਥੇ ਰਹੂਗੀ। ਜੀ, ਅੱਜ ਜਿਹੜੀਆਂ ਕੁਝ ਕਨਫਰਮੇਸ਼ਨ ਹੀਅਰਿੰਗਸ ਦੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਨੋਮੀਨੀ ਜਿਹੜੇ ਹੈਗੇ ਸੀਗੇ ਅਲੇਹਾਂਦਰੋ ਮਾਯੋਰਕਸ, ਉਹਨਾਂ ਦੀ ਕਨਫਰਮੇਸ਼ਨ ਤੇਜ਼ੀ ਦੇ ਨਾਲ ਹੋਣ ਤੋਂ ਸੈਨੇਟਰ ਹੌਲੀ ਉਹੀ ਜਿਹੜੇ ਝੂਠ ਬੋਲਦੇ ਰਹੇ ਵੀ ਫਰਾਡ ਜਿਹੜਾ ਉਹ ਹੁੰਦਾ ਰਿਹਾ। ਤੇ ਹੁਣ ਉੱਥੇ ਦੇ ਜਿਹੜੇ ਅਖਬਾਰ ਵਾਲੇ ਵੀ ਤੇ ਕਾਫੀ ਲੋਕ ਇਹਨਾਂ ਨੂੰ ਅਸਤੀਫਾ ਦੇਣ ਦੇ ਲਈ ਜਿਹੜਾ ਉਹ ਆਖ ਰਹੇ ਆ। ਉਹਨਾਂ ਨੇ ਕਹਿੰਦੇ ਵੀ ਇਸ ਚੀਜ਼ ਦੇ ਉੱਤੇ ਬਲੌਕ ਲਗਾ ਦਿੱਤਾ ਹੈਗਾ। ਮਾਯੋਰਕਸ 61 ਸਾਲਾਂ ਦੇ ਆ, ਇਹਨਾਂ ਦੇ ਕਨਫਰਮੇਸ਼ਨ ਜਿੱਤਣ ਦੇ ਕਾਫੀ ਜਿਹੜੇ ਉਹ ਅਸਾਰ ਹੈਗੇ ਆ, ਪਰ ਜਿਹੜੇ ਹੌਲੀ ਆ, ਜੋਸ਼ ਹੌਲੀ, ਉਹਨਾਂ ਨੇ ਜਿਹੜਾ ਆ ਇਸ ਚੀਜ਼ ਦੇ ਉੱਤੇ ਅੜਿੱਕਾ ਜਿਹੜਾ ਆ ਉਹ ਡਾਇਆ ਹੈਗਾ। ਇਹ ਇੱਕ ਪੋਲੀਟੀਕਲ ਮੂਵ ਵੀ ਜਿਹੜਾ ਹੋ ਸਕਦਾ ਆ, ਪਰ ਦੇਖਦੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਜਿਹੜੇ ਮਾਯੋਰਕਸ ਦੇ ਸਪੋਕਸਮੈਨ ਆ ਉਹਨਾਂ ਨੇ ਕਿਹਾ ਵੀ ਜੋਸ਼ ਹੌਲੀ ਦੇ ਦੁਆਰਾ ਇਸ ਤਰੀਕੇ ਦੇ ਨਾਲ ਰੋਕਣਾ ਮੁਲਕ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਕਾਫੀ ਜਿਹੜੀਆਂ ਚਰਚਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਤੇ ਇਸ ਦੇ ਉੱਤੇ ਜਿਹੜੇ ਇਹਨਾਂ ਨੇ ਕਿਹਾ ਵੀ ਇਹ ਗੇਮਸ ਜਿਹੜੀਆਂ ਇੱਕ ਵਾਰੀ ਫੇਰ ਸੈਨੇਟਰ ਹੌਲੀ ਜਿਹੜੇ ਉਹ ਕਰ ਰਹੇ ਆ ਵੀ ਇਹਨਾਂ ਨੇ ਆਪਣੀਆਂ ਪੋਲੀਟੀਕਲ ਗੇਮਸ ਦੇ ਚੱਲਦਿਆਂ ਨੈਸ਼ਨਲ ਸਿਕਿਉਰਿਟੀ ਆ ਉਹਨਾਂ ਦੇ ਉੱਤੇ ਫੇਰ ਖਤਰਾ ਜਿਹੜਾ ਆ ਉਹ ਬਣਾਇਆ ਹੈਗਾ ਆ। ਮਾਯੋਰਕਸ USCIS ਦੇ ਵੀ ਜਿਹੜੇ ਆ ਉਹ ਮੁਖੀ ਰਹੇ ਹੈਗੇ ਆ। ਜੀ, ਅਗਲੀ ਖਬਰ ਚਲੀਏ। ਜਿਹੜੇ ਇੱਕ ਸਕਾਡ ਮੈਂਬਰ ਰਸ਼ੀਦਾ ਤਾਲਬ ਜਿਹੜੀ ਕਾਂਗਰਸ ਵੂਮਨ ਹੈਗੀ ਆ, ਉਹਨਾਂ ਨੇ ਅੱਜ ਇਹ ਕਿਹਾ ਵੀ ਜਿਹੜੀ ਇਜ਼ਰਾਈਲ ਆ ਇੱਕ ਤਰ੍ਹਾਂ ਦੇ ਨਾਲ ਰੇਸਿਸਟ ਸਟੇਟ ਹੈਗੀ ਆ। ਇਹ ਬਿਆਨ ਉਹਨਾਂ ਨੇ ਆਪਣੇ ਕੋਵਿਡ ਦੇ ਜਿਹੜੇ ਵੈਕਸੀਨੇਸ਼ਨ ਲੱਗੇ ਹੈਗੇ ਆ ਉਹਦੇ ਸੰਬੰਧ ਦੇ ਵਿੱਚ ਦੱਸਿਆ ਵੀ ਅੱਜ ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਇਜ਼ਰਾਈਲ ਪੂਰੀ ਦੁਨੀਆ 'ਚ ਇੱਕ ਇੱਦਾਂ ਦਾ ਮੁਲਕ ਆ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਜਿਹੜੇ ਟੀਕੇ ਕਰੋਨਾ ਵਾਇਰਸ ਦੇ ਲੱਗ ਚੁੱਕੇ ਹੈਗੇ ਆ। ਪਰ ਉਹ ਕਹਿੰਦੇ ਆ ਵੀ ਇਹ ਬੜਾ ਅਨਫੋਰਚੂਨੇਟ ਪਾਰਟ ਆ ਜਿਹੜਾ ਪਾਲਸਤੀਨ ਆ, ਉੱਥੇ ਜਿਹੜਾ ਆ ਕੋਈ ਵੀ ਜਿਹੜਾ ਵੈਕਸੀਨ ਲੋਕਾਂ ਨੂੰ ਨਹੀਂ ਲਾਇਆ ਗਿਆ। ਸੋ ਇਸ ਕਰਕੇ ਜਿਹੜੀ ਆ ਇਜ਼ਰਾਈਲ ਇੱਕ ਤਰ੍ਹਾਂ ਦੇ ਨਾਲ ਪੂਰੀ ਰੇਸਿਸਟ ਸਟੇਟ ਆ। ਜੀ, ਸਵੇਰੇ ਆਪਾਂ ਦੱਸਿਆ ਸੀ ਓਥ ਕੀਪਰਸ ਜਿਹੜੀ ਇੱਕ ਮਲੇਸ਼ੀਆ ਐਕਸਟ੍ਰੀਮਿਸਟ ਜਿਹੜਾ ਗਰੁੱਪ ਹੈਗਾ, ਕਹਿ ਲਓ ਵੀ ਅਮਰੀਕਾ ਦਾ ਅੱਤਵਾਦੀ ਗਰੁੱਪ ਵਾਂਗੂ ਵੀ ਕਈ ਜਿਹੜੇ ਲੋਕ ਆ ਇਸ ਨੂੰ ਦੇਖਦੇ ਹੋਣਗੇ। ਵਰਜੀਨੀਆ ਤੋਂ ਕਹਿੰਦੇ ਵੀ ਇਹ ਆਲਰੇਡੀ ਪਲਾਨ ਕਰ ਰਹੇ ਸੀ 6 ਜਨਵਰੀ ਤੋਂ ਪਹਿਲਾਂ ਵੀ US ਕੈਪੀਟਲ ਨੂੰ ਕਿਸ ਤਰੀਕੇ ਦੇ ਨਾਲ ਉਹ ਸਟਾਰਮ ਕਰਨਗੇ ਜਿਹੜਾ 6 ਜਨਵਰੀ ਨੂੰ ਅਟੈਕ ਹੋਇਆ ਉਸ ਤੋਂ ਪਹਿਲਾਂ। ਇਸ ਦੇ ਬਾਰੇ ਜਿਹੜੇ ਕੁਛ ਅੱਜ ਅਧਿਕਾਰਤ ਦਸਤਾਵੇਜ਼ਾਂ ਦੇ ਵਿੱਚ ਜਿਹੜੀ ਉਹ ਜਾਣਕਾਰੀ ਪ੍ਰਾਪਤ ਜਿਹੜੀ ਉਹ ਹੋਈ ਆ US ਅਧਿਕਾਰੀਆਂ ਦੇ ਦੁਆਰਾ। ਇਹਨਾਂ ਦੇ ਜਿਹੜਾ ਕਥਿਤ ਤੌਰ ਦੇ ਉੱਤੇ ਜਿਹੜਾ ਲੀਡਰ ਕਹਿ ਸਕਦੇ ਹਾਂ
ਥੋਮਸ ਐਡਵਰਡ ਕਾਲਡਵੈਲ 66 ਸਾਲਾਂ ਦਾ ਜਿਹੜਾ ਬੈਰੀਵਲ ਵਰਜੀਨੀਆ ਤੋਂ ਜਿਹੜਾ ਉਹ ਹੈਗਾ ਆ, ਉਸ ਨੂੰ ਜਿਹੜਾ ਆ ਉਹ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਹੈਗਾ, ਉਸ ਦੇ ਉੱਤੇ ਚਾਰਜ ਜਿਹੜੇ ਆ ਉਹ ਕਰ ਦਿੱਤੇ ਹੈਗੇ ਆ। ਸੋ ਕਹਿੰਦੇ ਵੀ 30-40 ਜਾਣੇ ਸ਼ਾਇਦ ਇਹ ਇੱਕ ਪਲਾਨ ਬਣਾ ਰਹੇ ਸੀਗੇ ਵੀ ਕੈਪੀਟਲ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਸਟਾਰਮ ਕਰਨਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਬਹੁਤ ਸਾਰੀਆਂ ਹਾਈ ਵਿੰਡਸ ਨੂੰ ਲੈ ਕੇ ਆ। ਬੇ ਏਰੀਏ ਦੇ ਵਿੱਚ 40,000 ਦੇ ਕਰੀਬ ਜਿਹੜੇ PG&E ਦੇ ਕਸਟਮਰ ਆ, ਉਹ ਹਜੇ ਵੀ ਜਿਹੜੇ ਬਿਜਲੀ ਤੋਂ ਬਿਨਾਂ ਹੈਗੇ ਆ। ਅੱਜ ਜਿਹੜਾ ਹੈਗਾ ਸੈਂਟਾ ਕਰੂਜ਼ ਏਰੀਏ ਦੇ ਵਿੱਚ ਕਾਫੀ ਏਰੀਏ ਜਿਹੜੇ ਆ ਉੱਥੋਂ ਲੋਕਾਂ ਨੂੰ ਅਵੈਕੂਏਟ ਕੀਤਾ ਗਿਆ। ਛੋਟੀਆਂ ਅੱਗਾਂ ਜਿਹੜੀਆਂ ਆ ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਲੱਗ ਗਈਆਂ, ਸੋ ਲੋਕਾਂ ਨੂੰ ਅਵੈਕੂਏਟ ਕਰਨਾ ਪਿਆ ਕਿਉਂਕਿ ਹਵਾ ਬਹੁਤ ਤੇਜ਼ ਚੱਲ ਰਹੀ ਹੈਗੀ ਆ। ਸੈਂਟਾ ਕਰੂਜ਼ ਆਫ ਫਰੀਡਮ ਬੁਲੇਵਰਡ ਨੀਅਰ ਵਾਟਸਨਵਿਲ ਤੇ ਬੋਲਡਰ ਕ੍ਰੀਕ ਏਰੀਆ ਜਿਹੜਾ ਆਫ ਹਾਈਵੇ 9 ਆ, ਇਸ ਏਰੀਏ ਨੂੰ ਤੇ ਨਾਲ ਦੀ ਨਾਲ ਸਟੈਪ ਰੋਡ, ਪੈਂਥਰ ਰਿਜ, ਬੋਲਡਰ ਕ੍ਰੀਕ ਏਰੀਆ ਜਿੱਥੋਂ ਲੋਕਾਂ ਨੂੰ ਅਵੈਕੂਏਟ ਕੀਤਾ ਗਿਆ ਸੀ ਤਾਂ ਕਿ ਕਿਸੇ ਤਰ੍ਹਾਂ ਦੇ ਨਾਲ ਉਹ ਜਿਹੜੀ ਅੱਗ ਦੀ ਲਪੇਟ ਦੇ ਵਿੱਚ ਨਾ ਆ ਜਾਣ, ਪਰ ਅੱਗ ਨੂੰ ਛੇਤੀ ਜਿਹੜਾ ਆ ਬੁਝਾ ਲਿਆ ਗਿਆ ਹੈਗਾ ਤੇ ਪੂਰੀ ਜਿਹੜੀਆਂ ਫਾਇਰ ਡਿਪਾਰਟਮੈਂਟਸ ਆ ਉਹ ਬੇ ਏਰੀਏ ਦੇ ਵਿੱਚ ਪੂਰੀ ਅਲਰਟ ਹੈਗੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਰੰਪ ਪ੍ਰਸ਼ਾਸਨ ਦੇ ਦੁਆਰਾ ਕਾਫੀ ਜ਼ਿਆਦਾ ਜਿਹੜੀਆਂ ਰੈਗੂਲੇਸ਼ਨਸ ਖਾਸ ਕਰਕੇ ਜਿਹੜੀਆਂ এনवायरमेंट ਦੇ ਨਾਲ ਸੰਬੰਧਿਤ ਸੀ ਉਹਨਾਂ ਨੂੰ ਆਈਦਰ ਹਟਾ ਲਿਆ ਗਿਆ ਜਾਂ ਉਹਨਾਂ ਨੂੰ ਜਿਹੜਾ ਆ ਉਹ ਛੋਟਿਆਂ ਜਿਹੜਾ ਆ ਉਹ ਕਰ ਦਿੱਤਾ ਗਿਆ। ਇਸੇ ਦੇ ਆਧਾਰਿਤ ਇਹਨਾਂ ਦੇ ਅਖੀਰਲੇ ਕਾਰਜਕਾਲ ਵਾਲੇ ਦਿਨ ਫੈਡਰਲ ਅਪੈਲਟ ਕੋਰਟ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀਆਂ ਲਿਮਿਟਸ ਦੇ ਉੱਤੇ ਛੋਟ ਦਿੱਤੀ ਗਈ ਸੀ ਕਾਰਬਨ ਡਾਈਆਕਸਾਈਡ ਦੀ ਐਮਿਸ਼ਨ ਦੀ, ਕੋਲ ਤੇ ਨੈਚੁਰਲ ਗੈਸ ਜਿਹੜੇ ਪਾਵਰ ਪਲਾਂਟਸ ਆ ਉਹ ਜਿਹੜੀਆਂ ਇੱਕ ਹਿਸਾਬ ਦੇ ਨਾਲ ਲਿਮਿਟਸ ਆ ਉਹਨਾਂ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਹੈ, ਈਜ਼ ਜਿਹੜੀ ਕੀਤੀ ਸੀ। ਸੋ ਕਹਿੰਦੇ ਵੀ ਜਿਹੜਾ ਨਵਾਂ ਪ੍ਰਸ਼ਾਸਨ ਆ ਉਹਨਾਂ ਨੂੰ ਤਕਰੀਬਨ ਉਹੀ ਰੈਗੂਲੇਸ਼ਨਸ ਦੁਬਾਰਾ ਮਿਲਣਗੀਆਂ ਜਿਹੜੀਆਂ ਓਬਾਮਾ ਕਾਰਜਕਾਲ ਦੇ ਦੌਰਾਨ ਜਿਹੜੀਆਂ ਹੋ ਰਹੀਆਂ ਸੀ। ਓਬਾਮਾ ਐਰਾ ਦੇ ਦੌਰਾਨ ਇੱਕ ਕਲੀਨ ਪਾਵਰ ਪਲਾਨ ਜਿਹੜਾ ਬਣਾਇਆ ਗਿਆ ਸੀ, ਜਿਸ ਦੇ ਵਿੱਚ ਪਾਵਰ ਪਲਾਂਟਸ ਨੂੰ ਇਹ ਮੈਂਡੇਟ ਕੀਤਾ ਗਿਆ ਸੀਗਾ ਵੀ ਤੁਸੀਂ 2030 ਤੱਕ 32% ਆਪਣੀ ਜਿਹੜੀਆਂ ਐਮਿਸ਼ਨਸ ਆ ਉਹਨਾਂ ਨੂੰ ਰਿਡਕਸ਼ਨ ਕਰਨਾ ਹੈ, ਉਹਨਾਂ ਨੂੰ ਘਟਾਉਣਾ ਆ, 2005 ਦੇ ਲੈਵਲਸ ਦੇ ਉੱਤੇ ਲੈ ਕੇ ਆਉਣਾ ਹੈਗਾ ਆ। ਸੋ ਆਲਰੇਡੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਹਨਾਂ ਨੇ ਆਖਿਆ ਆ ਵੀ ਉਹ ਗ੍ਰੀਨ ਇਨਫਰਾਸਟ੍ਰਕਚਰ ਵਾਲੇ ਪਾਸੇ ਨੂੰ ਜਿਹੜਾ ਆ ਉਹ ਖਾਸਾ ਜਿਹੜਾ ਉਹ ਧਿਆਨ ਦੇਣਗੇ। ਟਰੰਪ ਹੁਣਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ এনवायरमेंटल ਪ੍ਰੋਟੈਕਸ਼ਨ ਏਜੰਸੀ ਆ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਹੌਲਿਆਂ ਜਿਹੜਾ ਉਹ ਕਰ ਦਿੱਤਾ ਸੀ। ਉਹਨਾਂ ਦੇ ਵਿੱਚ ਇੱਕ ਫਾਰਮਰ ਕੋਲ ਜਿਹੜਾ ਲੌਬਿਸਟ ਆ ਉਹਨਾਂ ਨੂੰ ਹੀ ਜਿਹੜਾ ਐਡਮਿਨਿਸਟ੍ਰੇਟਰ ਜਿਹੜਾ ਬਣਾ ਦਿੱਤਾ ਸੀ। ਸੋ ਉਹਨਾਂ ਨੇ ਤਾਂ এনवायरमेंट ਦੀ ਜਿਹੜੀ ਬਹੁਤੀ ਪਰਵਾਹ ਨਹੀਂ ਸੀ ਕਰਨੀ। ਸੋ ਆਪਾਂ ਇਹ ਹੁਣ ਦੇਖਾਂਗੇ ਹਰਜੋਤ ਸਿੰਘ ਜੀ ਵੀ ਲੱਗਦਾ ਤਾਂ ਇੱਦਾਂ ਹੀ ਆ ਵੀ ਜਿੱਦਾਂ ਐਗਜ਼ੀਕਿਊਟਿਵ ਆਰਡਰਾਂ ਦੇ ਨਾਲ ਰੈਗੂਲੇਸ਼ਨਾਂ ਟਰੰਪ ਹੁਣਾਂ ਨੇ ਘਟਾਈਆਂ ਸੀ, ਲੱਗਦਾ ਐਗਜ਼ੀਕਿਊਟਿਵ ਆਰਡਰਾਂ ਦੇ ਨਾਲ ਰੈਗੂਲੇਸ਼ਨਾਂ ਜਿਹੜੀਆਂ ਆ ਇਹ ਜੋ ਬਾਈਡਨ ਆ ਉਹ ਵਧਾਉਣਗੇ। ਜੀ, ਅਗਲੀ ਖਬਰ ਜਿਸ ਤਰ੍ਹਾਂ ਸਵੇਰੇ ਵੀ ਦੱਸਿਆ ਸੀ ਵੀ ਮਾਈ ਪਿੱਲੋ ਦੇ CEO ਮਾਈਕ ਲਿੰਡਨ ਜਿਹੜੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਕਿਉਂਕਿ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਬਹੁਤ ਲਾਗੇ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਸਪੋਰਟ ਕਰਨ ਦੇ ਹੱਕ ਦੇ ਵਿੱਚ ਤੇ ਜਿਹੜੇ ਵੱਡੇ ਰੀਟੇਲਰਸ ਆ ਜਿਸ ਤਰ੍ਹਾਂ ਬੈਡ ਬਾਥ ਐਂਡ ਬਿਯੋਂਡ ਤੇ ਵੇਫੇਅਰ ਤੇ ਇਸੇ ਤਰ੍ਹਾਂ ਇੱਕ ਹੋਰ ਜਿਹੜੀ ਚੇਨ ਸੀਗੀ, ਇਹਨਾਂ ਨੇ ਕਹਿਤਾ ਸੀ ਵੀ ਅਸੀਂ ਜਿਹੜੀ ਮਾਈ ਪਿੱਲੋ ਦੇ ਜਿਹੜੇ ਪ੍ਰੋਡਕਟਸ ਆ ਉਹਨਾਂ ਨੂੰ ਵੇਚਣ ਤੋਂ ਬੰਦ ਕਰਨ ਜਾ ਰਹੇ ਹੈਗੇ ਆ ਬੈਕਲੈਸ਼ ਕਰਕੇ। ਸੋ ਜਿਹੜੇ CEO ਆ ਮਾਈ ਪਿੱਲੋ ਦੇ ਉਹਨਾਂ ਨੇ ਇਹ ਕਿਹਾ ਹੈਗਾ ਵੀ ਹੁਣ ਬੈਡ ਬਾਥ ਐਂਡ ਬਿਯੋਂਡ ਵਾਲੇ ਕਹਿ ਰਹੇ ਆ ਵੀ ਅਸੀਂ ਕਿਸੇ ਪੋਲੀਟੀਕਲ ਰੀਜ਼ਨ ਕਰਕੇ ਨਹੀਂ ਡ੍ਰੌਪ ਕਰ ਰਹੇ, ਪਰ ਇਹਨਾਂ ਦੀ ਜਿਹੜੀ ਸੇਲ ਆ ਉਹ ਬਹੁਤ ਘਟੀ ਹੋਈ ਹੈਗੀ ਉਹਨਾਂ ਦੇ ਪ੍ਰੋਡਕਟ ਦੀ, ਇਸ ਕਰਕੇ ਜਿਹੜੀ ਆ ਆਪਾਂ ਉਸ ਨੂੰ ਉੱਥੋਂ ਉਹਦੇ ਪ੍ਰੋਡਕਟ ਨੂੰ ਚੁੱਕ ਰਹੇ ਆ। ਇਸੇ ਤਰ੍ਹਾਂ ਜਿਹੜਾ ਤੀਸਰਾ ਸਟੋਰ ਉਹ ਕੋਲ ਸੀਗਾ। ਸੋ 3 ਸਟੋਰਾਂ ਨੇ ਵੇਫੇਅਰ, ਕੋਲ ਤੇ ਬੈਡ ਬਾਥ ਐਂਡ ਬਿਯੋਂਡ ਤਿੰਨਾਂ ਨੇ ਜਿਹੜੇ ਆ ਮਾਈ ਪਿੱਲੋਜ਼ ਦੇ ਪ੍ਰੋਡਕਟ ਉਹਨਾਂ ਨੂੰ ਰੱਖਣ ਤੋਂ ਜਿਹੜਾ ਨਾ ਕਰ ਦਿੱਤੀ ਹੈਗੀ ਸੇਲ ਕਰਨ ਤੋਂ। ਜੀ, ਅਗਲੀ ਗੱਲ ਕਰਦੇ ਜਾਈਏ ਜਿਹੜੀ ਇਲੈਕਟ੍ਰਿਕ ਵਹੀਕਲ ਸਟਾਰਟਅਪ ਰਿਵੀਅਨ ਆਟੋਮੋਟਿਵ ਆ ਉਹਨਾਂ ਨੇ ਕਹਿੰਦੇ ਵੀ ਹੋਰ $2.5 ਬਿਲੀਅਨ ਜਿਹੜਾ ਉਹ ਫੰਡ ਰੇਜ਼ ਕਰ ਲਿਆ ਹੈਗਾ ਆ। ਉਹਨਾਂ ਦੀ ਜਿਹੜੀ ਗੱਡੀ ਆ ਉਹ ਕੁਝ ਸਮੇਂ ਬਾਅਦ ਜਿਹੜੀ ਉਹ ਰਿਲੀਜ਼ ਹੋਣ ਜਾ ਰਹੀ ਆ। ਫੋਰਡ ਮੋਟਰ ਕੰਪਨੀ ਦਾ ਆਲਰੇਡੀ ਰਿਵੀਅਨ ਕੰਪਨੀ ਦੇ ਵਿੱਚ ਜਿਹੜਾ ਉਹ ਸਟੇਕ ਹੈਗਾ ਆ। ਉਹਨਾਂ ਨੇ 2019 ਦੇ ਵਿੱਚ $500 ਮਿਲੀਅਨ ਇਸ ਕੰਪਨੀ ਦੇ ਵਿੱਚ
ਲਾਇਆ ਸੀ। ਰਿਵੀਅਨ ਨੂੰ ਕਿਤੇ ਨਾ ਕਿਤੇ ਟੈਸਲਾ ਦੇ ਮੁਕਾਬਲੇ ਦੀ ਵੀ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ। ਹੁਣ ਇਹ ਨਹੀਂ ਪਤਾ ਵੀ ਉਸ ਨੂੰ ਮੁਕਾਬਲਾ ਦੇਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ, ਪਰ ਇਸ ਮੌਕੇ ਤਾਂ ਹਰਜੋਤ ਸਿੰਘ ਜੀ, ਇਲੈਕਟ੍ਰਿਕ ਜਿਹੜੀਆਂ ਕੰਪਨੀਆਂ ਆ, ਉਹਨਾਂ ਦੀਆਂ ਗੱਡੀਆਂ ਆ, ਉਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ। ਇਨਫੈਕਟ ਆਪਾਂ ਜੇ ਯੂਰਪ ਦੇ ਵਿੱਚ ਗੱਲ ਕਰੀਏ, ਕਹਿੰਦੇ ਨਾਰਵੇ ਦੇ ਵਿੱਚ ਹੁਣ 50% ਇਲੈਕਟ੍ਰਿਕ ਗੱਡੀਆਂ ਆਲਰੇਡੀ ਜਿਹੜੀਆਂ ਆ ਉੱਥੇ ਉਹ ਹੋ ਚੁੱਕੀਆਂ ਹੋਈਆਂ ਆ। ਸੋ ਉਹ ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੇ ਮੁਲਕਾਂ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਤੇ ਆਈ ਥਿੰਕ ਭਾਰਤ ਵਿੱਚ ਵੀ ਟੈਸਲਾ ਜਿਹੜੀ ਆ ਉਹ ਸ਼ਾਇਦ ਰਿਲੀਜ਼ ਹੋ ਚੁੱਕੀ ਆ ਜਾਂ ਰਿਲੀਜ਼ ਜਲਦ ਹੀ ਹੋਣ ਵਾਲੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਏਰੀਏ ਦੇ ਵਿੱਚ ਮੋਰਚਰੀਜ਼ ਤੇ ਜਿਹੜੇ ਹਸਪੀਟਲ ਦੇ ਮੋਰਗਸ ਆ, ਉੱਥੇ ਬਹੁਤ ਸਾਰੀਆਂ ਲੋਕਾਂ ਦੀਆਂ ਡੈੱਡ ਬੋਡੀਜ਼ ਪਈਆਂ ਆ, ਤੇ ਕਰਮੀਟ ਕਰਨ ਦੇ ਲਈ ਉਹਨਾਂ ਦੇ ਕੋਲ ਜਿਹੜਾ ਆ ਹੁਣ ਸਪੈਸ਼ਲ ਪਰਮਿਟ, ਜਿਹੜਾ ਸਾਊਥ ਕੋਸਟ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਆ, ਉਹਨਾਂ ਨੇ ਐਮਰਜੈਂਸੀ ਆਰਡਰ ਕਰਕੇ ਇੱਕ ਪਰਮਿਟ ਦਿੱਤਾ ਆ, ਜਿਹਦੇ ਮੁਤਾਬਕ ਆਉਣ ਵਾਲੇ 10 ਦਿਨਾਂ ਤੱਕ ਵੱਧ ਤੋਂ ਵੱਧ ਲੋਕਾਂ ਦੀ ਕ੍ਰੀਮੇਸ਼ਨ ਕੀਤੀ ਜਾ ਸਕੇ। ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੀ ਆ ਵੀ ਦੱਬਿਆ ਜਾਂਦਾ ਹੈ, ਪਰ ਕਿਉਂਕਿ ਇੰਨੀ ਵੱਡੀ ਗਿਣਤੀ ਹੈਗੀ ਆ, ਸੋ ਉਹਦੇ ਵਿੱਚ ਹੁਣ ਇਹ ਸੁਜੈਸ਼ਨ ਕਰ ਰਹੇ ਹੈਗੇ ਆ ਬਹੁਤ ਸਾਰੇ ਜਿਹੜੇ ਹਸਪੀਟਲਸ ਆ ਜਾਂ ਉਹਨਾਂ ਦੇ ਰਿਲੇਟਿਵਸ ਆ, ਕਈ ਲੋਕਾਂ ਨੂੰ ਕ੍ਰੀਮੇਟ ਕੀਤਾ ਜਾਵੇ। ਪਰ ਕ੍ਰੀਮੇਸ਼ਨ ਦੇ ਲਈ ਵੀ ਹਰ ਏਰੀਏ ਦੇ ਵਿੱਚ ਲਿਮਿਟ ਰੱਖੀ ਹੋਈ ਆ ਵੀ ਕਿੰਨੇ ਲੋਕ ਜਿਹੜੇ ਆ ਕ੍ਰੀਮੇਟ ਕੀਤੇ ਜਾ ਸਕਦੇ ਆ, ਤਾਂ ਕਿ ਜਿਹੜੀ ਆ 에ਅਰ ਕੁਆਲਿਟੀ ਜਿਹੜੀ ਆ ਪੋਲੂਸ਼ਨ ਉਹ ਵੱਧ ਨਾ ਸਕੇ। ਪਰ ਹੁਣ LA ਕਾਉਂਟੀ ਦੇ ਵਿੱਚ 11,336 ਨਵੇਂ ਕੇਸ ਜਿਹੜੇ ਰਿਪੋਰਟ ਹੋਏ ਆ ਕੱਲੇ ਐਤਵਾਰ ਨੂੰ। 108 ਮੌਤਾਂ ਕੱਲੇ ਐਤਵਾਰ ਦੇ ਵਿੱਚ ਹੋਈਆਂ ਹੈਗੀਆਂ ਆ। ਜੇ ਪੂਰੀ ਕੰਟਰੀ ਵਾਈਡ ਕਾਉਂਟੀ ਵਾਈਡ ਦੇਖਿਆ ਜਾਵੇ, 10,14,662 ਲੋਕ ਇਨਫੈਕਟਡ ਆ ਲਾਸ ਐਂਜਲਸ ਕਾਉਂਟੀ ਏਰੀਏ ਦੇ ਵਿੱਚ। ਬਹੁਤ ਵੱਡੀ ਗਿਣਤੀ ਆ। 13,848 ਮੌਤਾਂ ਉੱਥੇ ਹੋਈਆਂ ਹੈਗੀਆਂ ਆ। ਬੇ ਏਰੀਏ ਦੇ ਵਿੱਚ 3,27,000 ਲੋਕ ਜਿਹੜੇ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਹੈਗੇ ਆ। 7,498 ਲੋਕ ਜਿਹੜੇ ਹਸਪੀਟਲਾਈਜ਼ ਆ। 23% ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਆ। ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਹੁਣ ਸਮਾਪਤ ਹੈਗਾ ਆ। ਤੇ ਜਾਣ ਤੋਂ ਪਹਿਲਾਂ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਜੇ ਜਾਣਕਾਰੀ ਦਿੰਦੇ ਜਾਈਏ, ਅੱਜ ਡਾਓ ਜੋਨਸ ਦੇ ਵਿੱਚ ਜਿਹੜੀਆਂ 3-4 ਛੁੱਟੀਆਂ ਤੋਂ ਬਾਅਦ ਦੇ ਵਿੱਚ ਜਦੋਂ ਦੁਬਾਰਾ ਓਪਨ ਹੋਇਆ ਆ, 116 ਪੁਆਇੰਟਾਂ ਦਾ ਵਾਧਾ ਜਿਹੜਾ ਉਹ ਦੇਖਿਆ ਗਿਆ। 30,930 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 199 ਪੁਆਇੰਟ ਵਧੇ, 13,197 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 31 ਪੁਆਇੰਟ ਵਧੇ, 3799 ਦੇ ਉੱਤੇ ਜਿਹੜਾ ਆ ਇਹ ਕਲੋਜ਼ ਹੋਇਆ। ਤੇ ਸੋਨੇ ਦੀ ਕੀਮਤ $1,847 ਪ੍ਰਤੀ ਆਉਂਸ ਰਹੀ। ਜੀ, ਜੇ ਦੱਸਦੇ ਜਾਈਏ, ਇੱਕ US$ ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ, ਤੇ ਇੱਕ US$ ਦੀ ਕੀਮਤ ਇੰਡੀਆ ਦੇ ₹73.14 ਦੇ ਬਰਾਬਰ ਰਹੀ ਹੈ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।